ਆਪਾਂ ਪੰਜਾਬ ਦੇ ਸਿਆਸੀ ਆਗੂਆਂ ਤੋਂ ਕਹਿੰਦੇ ਅਯੁੱਧਿਆ ਜਾਣ ਦੀ ਬਜਾਏ ਆਪਣੇ ਸਿਆਸੀ ਹਲਕਿਆਂ ਦਾ ਇਹਨਾਂ ਨੇ ਰੁਖ ਕੀਤਾ ਜੀ। ਪ੍ਰਵੀਨ ਜੀ, ਕੱਲ ਪੂਰੇ ਮੁਲਕ ਦੇ ਵਿੱਚ ਰਾਮ ਦਾ ਰੰਗ ਸੀ ਜੀ। ਭਗਵਾਨ ਰਾਮ ਦੇ ਬਚਪਨ ਵਾਲੀ ਉਹ ਮੂਰਤ ਉੱਥੇ ਅਯੋਧਿਆ ਦੇ ਮੰਦਿਰ ਦੇ ਵਿੱਚ ਸਥਾਪਿਤ ਕੀਤੀ ਗਈ। ਸੋ ਉਸ ਲਈ ਉਹ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਦੇ ਉੱਤੇ ਕੱਲ ਸਮਾਗਮ ਸੀਗਾ, ਜਿਹਦੇ ਵਿੱਚ ਖੁਦ ਨਰਿੰਦਰ ਮੋਦੀ ਤੇ ਉਹ ਤੋਂ ਬਾਅਦ ਸਾਰੇ VIP ਉਹਨਾਂ ਦੇ ਜਹਾਜ਼ ਖੜਾਉਣ ਲਈ ਵੱਖਰੀ ਥਾਂ ਦਾ ਪ੍ਰਬੰਧ ਸੀ, ਗੱਡੀਆਂ ਖੜਾਉਣ ਲਈ ਵੱਖਰਾ ਪ੍ਰਬੰਧ ਸੀ। ਕੱਲ ਰਾਮ ਜੀ ਦੇ ਦਰਸ਼ਨ ਸਿਰਫ VIP ਲੋਕ ਕਰ ਸਕਦੇ ਸੀ, ਬਾਕੀਆਂ ਨੂੰ ਕਿਹਾ ਕਿ ਆਪਣੇ ਘਰੇ ਬੈਠ ਕੇ ਪੂਜਾ ਕੀਰਤਨ ਕਰੋ ਤੇ ਆਪਣੀ ਦੀਵੇ ਜਗਾਓ ਜੀ। ਸੋ ਪਰ ਸਿਆਸੀ ਧਿਰਾਂ ਕਈ ਸੱਦਿਆਂ ਲਈ ਤਿਕੜਮਬਾਜ਼ੀ ਕਰਦੀਆਂ ਰਹੀਆਂ ਤੇ ਜਦੋਂ ਸੱਦੇ ਮਿਲ ਗਏ ਫਿਰ ਜਾਣੋ ਟਾਲਾ ਵੀ ਵੱਟਦੀਆਂ ਰਹੀਆਂ। ਅੱਛਾ। ਸੋ ਅਕਾਲੀਆਂ ਬਾਰੇ ਇਸ ਦੀ ਖਾਸੀ ਚਰਚਾ ਕਿ ਅਕਾਲੀ ਦਲ ਪਹਿਲਾਂ ਉਡੀਕਦਾ ਰਿਹਾ ਕਿ ਸਾਨੂੰ ਸੱਦਾ ਨਹੀਂ ਆਇਆ ਜੀ, ਕਹਿੰਦੇ ਗਾਹੇ ਬਗਾਏ ਕਹਾਇਆ ਵੀ, ਤੇ ਜੇ ਸੱਦਾ ਆ ਗਿਆ ਫਿਰ ਜਾਣ ਨੂੰ ਲੈ ਕੇ ਦੁਵਿਧਾ ਚ ਪੈ ਗਏ ਕਿ ਜਾਈਏ ਨਾ ਜਾਈਏ। ਤੇ ਉਧਰ ਜਥੇਦਾਰ ਸਾਹਿਬਾਨ ਨੇ ਤਾਂ ਚਿੱਠੀ ਲਿਖ ਕੇ ਸੁਨੇਹਾ ਪਹਿਲਾਂ ਹੀ ਭੇਜਤਾ ਸੀਗਾ ਕਿ ਸਾਡੇ ਵੱਲੋਂ ਮੁਬਾਰਕਾਂ ਜੀ। ਸੋ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਚਿੱਠੀ ਜਾਰੀ ਕੀਤੀ ਗਈ ਤੇ ਇਸ ਲਈ ਉਹਨਾਂ ਨੇ ਵਧਾਈਆਂ ਦਿੱਤੀਆਂ। ਪਰ ਅਕਾਲੀ ਦਲ ਇਸ ਦੁਵਿਧਾ ਦੇ ਵਿੱਚੋਂ ਫਿਰ ਉਹਨਾਂ ਨੇ ਰੁਖ ਕੀਤਾ ਕਿ ਆਪਾਂ ਪੰਜਾਬ 'ਚ ਹੀ ਇਸ ਦਿਹਾੜੇ ਨੂੰ ਅੱਜ ਮਨਾਈਏ। ਸੋ ਪੰਜਾਬ ਦੇ ਵਿੱਚ ਕਿਉਂਕਿ 1000 ਤੋਂ ਵੱਧ ਥਾਵਾਂ ਦੇ ਉੱਤੇ ਕੱਲ ਰਾਮ ਜੀ ਦੇ ਨਾਂ ਦੇ ਉੱਤੇ ਉਹ ਦਿਨ ਮਨਾਇਆ ਗਿਆ ਤੇ ਬਕਾਇਦਾ ਮੰਦਿਰਾਂ ਦੇ ਵਿੱਚ ਬਕਾਇਦਾ ਸੰਸਥਾਵਾਂ ਵੱਲੋਂ ਲੰਗਰ, ਕਮੇਟੀਆਂ ਵੱਲੋਂ ਲੰਗਰ ਤੇ ਦੀਵਾਲੀ ਵਰਗਾ ਤਿਉਹਾਰ, ਫਿਰ ਰਾਤ ਨੂੰ ਦੀਵੇ ਜਗਾਏ, ਉਹ ਸਾਰਾ। ਪਰ ਦਿਨ ਦੇ ਵਿੱਚ ਫਿਰ ਪੰਜਾਬ ਦੇ ਲੀਡਰ, ਚਾਹੇ ਉਹ ਅਕਾਲੀ ਸੀ, ਚਾਹੇ ਕਾਂਗਰਸੀ, ਚਾਹੇ ਆਪ ਵਾਲੇ ਸੀ, ਉਹ ਆਪੋ ਆਪਣੇ ਹਲਕਿਆਂ 'ਚ ਜਾਂ ਆਪੋ ਆਪਣੇ ਸਮਰਥਕਾਂ ਦੇ ਨਾਲ ਵਿਚਰਦੇ ਨਜ਼ਰ ਆਏ ਇਹ ਸਮਾਗਮਾਂ ਦੇ ਵਿੱਚ ਜੀ। ਹਾਂ, ਭੱਜੀ ਨੇ ਸਪਸ਼ਟ ਕਹਿਤਾ ਸੀ ਕਿ ਜੋ ਮਰਜ਼ੀ ਹੋ ਜਾਵੇ ਮੈਂ ਤਾਂ ਜਾਊਂਗਾ, ਮੈਂ ਤਾਂ ਉੱਥੇ ਜਾਊਂਗਾ। ਮਤਲਬ ਉਹ ਇਸ਼ਾਰਾ ਚਾਹੇ ਲੀਡਰਾਂ ਨੂੰ ਸੀ ਜਾਂ ਆਪਣੀ ਪਾਰਟੀ ਨੂੰ ਸੀ। ਜਦੋਂ ਕਿ ਉੱਥੇ VIP ਵੱਡੀ ਗਿਣਤੀ 'ਚ ਆਪਾਂ ਦੇਖੇ ਸਾਰੇ, ਤੇ ਉਹ ਰੰਗ ਵੀ ਆਪਾਂ ਦੇਖਿਆ ਕਿ ਹਾਂ ਰਾਮ ਦੇ ਰੰਗ ਦੇ ਵਿੱਚ ਆਪਣਾ ਸਿਆਸੀ ਰੰਗ ਘੋਲਣ ਦੀ ਵੀ ਕੋਸ਼ਿਸ਼ ਕੀਤੀ, ਜਦੋਂ ਪੂਜਾ ਵੀ ਹੱਥ 'ਚ ਮੋਦੀ ਨੇ ਕਮਲ ਦਾ ਫੁੱਲ ਫੜ ਕੇ ਕੀਤੀ। ਸੋ ਇਸ ਲਈ ਇਹ ਇੱਕ ਮਤਲਬ ਤੁਸੀਂ ਸਿੰਬੋਲਿਕ ਸੰਕੇਤ ਦੇਣਾ ਚਾਹੁੰਦੇ ਹੋ ਕਿ ਹਾਂ, ਹੈ ਨਾ। ਤੇ ਇਹ ਤਰੀਕਾ ਸਾਰਿਆਂ ਨੂੰ ਸਮਝ ਆਉਂਦਾ ਕਿ ਤੁਸੀਂ ਇਹਦੇ ਵਿੱਚ ਆਪਣੀ ਰਾਜਨੀਤੀ ਵੀ ਦੇਖਦੇ ਹੋ, ਕਿਉਂਕਿ ਇਸ ਦੇ ਆਲੇ ਦੁਆਲੇ ਰਾਜਨੀਤੀ ਘੁੰਮਦੀ ਰਹੀ ਹੈ, ਧਰਮ ਦੇ ਆਲੇ ਦੁਆਲੇ ਭਾਜਪਾ। ਸੋ ਉਸੇ ਨੂੰ ਉਹ ਇੱਕ ਵਾਰ ਫਿਰ ਕੈਸ਼ ਕਰਨ ਦੀ ਤਿਕੜਮਬਾਜ਼ੀ ਦੇ ਵਿੱਚ ਵੀ ਨਜ਼ਰ ਆਏ ਜੀ। ਦੂਸਰੇ ਪਾਸੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਕੱਲ ਫਿਰ ਸੁਖਬੀਰ ਬਾਦਲ ਅੰਮ੍ਰਿਤਸਰ ਪਹੁੰਚੇ ਸੀਗੇ। ਜੋਸ਼ੀ ਹੋਰਾਂ ਵੱਲੋਂ, ਅਨਿਲ ਜੋਸ਼ੀ ਹੋਰਾਂ ਵੱਲੋਂ ਬਕਾਇਦਾ ਲੰਗਰ ਲਾਏ ਗਏ ਸੀ, ਉਹਦੇ ਵਿੱਚ ਫਿਰ ਲੰਗਰ ਵਰਤਾਉਂਦੇ ਨਜ਼ਰ ਆਏ। ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਆਪੋ ਆਪਣੇ ਹਲਕਿਆਂ ਦੇ ਵਿੱਚ ਸੇਵਾਵਾਂ ਨਿਭਾਉਂਦੇ ਨਜ਼ਰ ਆਏ। ਇੱਕ ਦੋ ਮੰਤਰੀਆਂ ਦੇ ਤਾਂ ਬਿਆਨ ਵੀ ਆ ਗਏ ਕਿ ਜਿਹੜੀ ਅਸੀਂ ਧਾਰਮਿਕ ਯਾਤਰਾ ਸ਼ੁਰੂ ਕੀਤੀ ਆ ਅਯੋਧਿਆ, ਅਸੀਂ ਬੱਸਾਂ ਭੇਜਾਂਗੇ ਹੁਣ ਮੁਫਤ। ਅੱਛਾ। ਸੋ ਇਸ ਲਈ ਉਹਦੀ ਵੀ ਉਹਨਾਂ ਨੇ ਇਸ ਤਰੀਕੇ ਨਾਲ ਵੀ ਉਸਨੂੰ, ਤੇ ਕਾਂਗਰਸੀ ਦੁਵਿਧਾ ਦੇ ਵਿੱਚ ਰਹਿੰਦੇ ਨੇ, ਉਹ ਤਾਂ ਕਾਂਗਰਸੀ ਦੁਵਿਧਾ ਮੁੱਕੇ ਨਹੀਂ ਰਹੀ। ਇੱਕ ਪਾਸੇ ਕਾਂਗਰਸ ਕਹੀ ਗਈ ਕਿ ਇਹ ਜੀ ਸਿਆਸੀ ਸਮਾਗਮ ਹੈ, ਰਾਜਨੀਤਿਕ ਸਮਾਗਮ ਹੈ, ਅਸੀਂ ਇਹ ਤੋਂ ਦੂਰੀ ਬਣਾ ਕੇ ਰੱਖਾਂਗੇ। ਦੂਆ ਉਸੇ ਸਮੇਂ ਰਾਹੁਲ ਗਾਂਧੀ ਅਸਾਮ ਦੇ ਇੱਕ ਮੰਦਿਰ ਜਾਣ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਰੋਕ ਦਿੱਤਾ ਜਾਂਦਾ। ਫਿਰ ਕਹਿੰਦੇ ਜੀ ਅੱਜ ਦੇ ਦਿਨ ਦੇ ਵਿੱਚ ਕੀ ਮੋਦੀ ਉਹ ਕਿਸੇ ਮੰਦਿਰ ਜਾ ਸਕਦਾ, ਅਸੀਂ ਨਹੀਂ ਜਾ ਸਕਦੇ। ਫਿਰ ਉਹ ਆਪਣੀ ਉਸ ਯਾਤਰਾ ਦੇ ਦੌਰਾਨ ਰਾਮ ਜੀ ਦੇ ਭਜਨ ਗਾਉਂਦੇ ਵੀ ਨਜ਼ਰ ਆਏ। ਸੋ ਇਸ ਲਈ ਭਾਜਪਾ ਜਿਹੜਾ ਚਾਹੁੰਦੀ ਆ ਉਹ ਰੰਗ ਤਾਂ ਚੜਾਉਣ 'ਚ ਕਾਮਯਾਬ ਹੋ ਜਾਂਦੀ ਹੈ ਨਾ, ਫਿਰ ਥੋੜੀ ਮਜਬੂਰੀ ਬਣਾ ਦਿੰਦੀ ਆ। ਇੱਧਰ ਪੰਜਾਬ ਦੇ ਸਾਰੇ ਕਾਂਗਰਸੀ ਲੀਡਰ ਆਪਣੇ ਆਪਣੇ ਹਲਕਿਆਂ 'ਚ, ਆਪਣੇ ਆਪਣੇ ਲੋਕਾਂ 'ਚ, ਉਹਨਾਂ ਸੰਬੰਧਿਤ ਲੋਕਾਂ 'ਚ ਦੀਵੇ ਜਗਾਉਂਦੇ, ਕਿਉਂਕਿ ਦੂਰਾ ਡਰ ਰਹਿੰਦਾ ਪ੍ਰਵੀਨ ਜੀ। ਜੇਕਰ ਇਸ ਨੂੰ ਉਹ ਪੂਰਾ ਇਹ ਕਹਿੰਦੇ ਨੇ ਕਿ ਇਹ ਤਾਂ ਜੀ ਭਾਜਪਾਈਆਂ ਦਾ ਸਮਾਗਮ ਹੈ, ਫਿਰ ਉਹਨਾਂ ਨੂੰ ਲੱਗਦਾ ਕਿ ਜਿਹੜਾ ਸਾਡੇ ਨਾਲ ਹਿੰਦੂ ਵੋਟ ਖੜੀ ਹੈ ਕਿਤੇ ਉਹਨਾਂ ਨਾਰਾਜ਼ ਹੋ ਜਾਵੇ। ਤੇ ਜਿਹੜੀ ਭਾਜਪਾ ਹੈ ਉਸ ਨੂੰ ਇਹ ਭੁਲੇਖਾ ਲੱਗਦਾ ਕਿ ਹਾਂ, ਜਿੰਨੇ ਲੋਕਾਂ ਨੇ ਕਰੋਨਾ ਕਾਲ 'ਚ ਥਾਲੀਆਂ ਵਜਾਤੀਆਂ ਉਹ ਸਾਡੇ ਵੋਟਰ ਨੇ, ਜਿੰਨਿਆਂ ਨੇ ਸਾਡੇ ਕਹੇ ਤੇ ਦੀਵੇ ਜਗਾਤੇ ਸੀ ਉਦਣ ਉਹ ਸਾਡੇ ਵੋਟਰ ਨੇ। ਤੇ ਕੱਲ ਵੀ ਉਹਨੂੰ ਲੱਗਦਾ ਕਿ ਮੇਰੇ ਕਹੇ ਤੇ ਜਿੰਨਿਆਂ ਨੇ ਰਾਮ ਜੀ ਦੇ ਨਾਂ ਤੇ ਦੀਵਾਲੀ ਮਨਾ ਲਈ, ਜਿਨ੍ਹਾਂ ਨੇ ਆਪਣੇ ਘਰਾਂ 'ਚ ਦੀਵੇ ਜਗਾ ਲਏ, ਜਿਨ੍ਹਾਂ ਨੇ ਮੰਦਿਰਾਂ 'ਚ ਸਕਰੀਨਾਂ ਤੇ ਬੈਠ ਕੇ ਦੇਖ ਲਿਆ, ਭਾਜਪਾ ਸਮਝਦੀ ਹੈ ਕਿ ਸਾਡੀ ਵੋਟ ਹੈ। ਰਾਮ ਜੀ ਨੇ ਭਾਜਪਾ ਦੀ ਕੋਈ ਪਰਚੀ ਨਹੀਂ ਕਟਾਈ ਹੋਈ, ਰਾਮ ਜੀ ਨੇ ਭਾਜਪਾ ਦੀ ਕੋਈ ਮੈਂਬਰਸ਼ਿਪ ਨਹੀਂ ਲਈ ਹੋਈ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਹਾਂ, ਭਾਜਪਾ ਰਾਮ ਦੇ ਨਾਂ ਤੇ ਸਿਆਸਤ ਕਰਦੀ ਹੈ, ਇਸ ਲਈ ਉਹਨਾਂ ਦਾ ਸਿਆਸੀ ਧੁਰਾ ਹੋ ਸਕਦਾ, ਪਰ ਰਾਮ ਜੀ ਇਕੱਲੇ ਉਹਨਾਂ ਦੇ ਨਹੀਂ ਹੈਗੇ। ਤੇ ਜੇ ਰਾਮ ਜੀ ਕਣ ਕਣ 'ਚ ਵੱਸਦੇ ਨੇ ਤੇ ਫਿਰ ਜਿੱਥੇ ਵੀ ਰਾਮ ਜੀ, ਜਿੱਥੇ ਵੀ ਕਣ ਕਣ ਹੈਗਾ ਉੱਥੇ ਰਾਮ ਜੀ ਨੇ, ਤੇ ਜਿੱਥੇ ਰਾਮ ਜੀ ਨੇ ਉੱਥੇ ਅਯੋਧਿਆ। ਫਿਰ ਇਸ ਲਈ ਇਹ ਹਾਂ, ਪਰ ਸਿਆਸੀ ਲੀਡਰਾਂ ਨੂੰ ਧਰਮ ਨਾਲੋਂ, ਧਰਮ ਦੇ ਸਹਾਰੇ ਨਾਲੋਂ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਵੋਟ ਨਾ ਕਿਤੇ ਖਿਸਕੇ। ਇਸ ਦੇ ਲਈ ਫਿਰ ਪੰਜਾਬ ਦੇ ਲੀਡਰ ਜਿਹੜੇ ਅਯੋਧਿਆ ਜਾ ਨਹੀਂ ਸਕਦੇ ਸੀ, ਜਿਨ੍ਹਾਂ ਨੂੰ ਅਯੋਧਿਆ ਤੋਂ ਸੱਦਾ ਨਹੀਂ ਸੀ, ਜਾਂ ਜਿਨ੍ਹਾਂ ਦੀ ਪਾਰਟੀਆਂ ਦੀ ਕੋਈ ਗਾਈਡਲਾਈਨ ਸੀ, ਉਹਨਾਂ ਨੇ ਫਿਰ ਪੰਜਾਬ ਦਾ ਰੁਖ ਕੀਤਾ
ਤੇ ਉਹ ਆਪੋ ਆਪਣੀਆਂ ਮੰਡਲੀਆਂ ਨਾਲ, ਆਪੋ ਆਪਣੇ ਸੰਗਠਨਾਂ ਨਾਲ, ਆਪੋ ਆਪਣੇ ਹਲਕੇ ਦੇ ਲੋਕਾਂ ਨਾਲ, ਉਹਨਾਂ ਧਾਰਮਿਕ ਸੰਸਥਾਵਾਂ ਨਾਲ ਮੰਦਿਰਾਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਖੜੇ ਨਜ਼ਰ ਆਏ, ਲੰਗਰ ਵਰਤਾਉਂਦੇ, ਸੇਵਾ ਕਰਦੇ, ਤਸਵੀਰਾਂ ਖਿਚਾਉਂਦੇ ਹੈ। ਉਹ ਸਾਰਾ ਕੁਝ ਸ੍ਰੀ ਜਾਖੜ ਹੋਣੀ ਦੁਰਗਿਆਣਾ ਮੰਦਿਰ ਪਹੁੰਚੇ ਹੋਏ ਸੀਗੇ, ਦੇਵੀ ਤਲਾਬ ਮੰਦਿਰ ਗਏ ਫਿਰ। ਸੋ ਇਸ ਲਈ ਉਹ ਸਾਰੀ ਉਹਨਾਂ ਨੇ ਆਪਣੀ ਇਸੇ ਤਰ੍ਹਾਂ ਰਥ ਯਾਤਰਾਵਾਂ ਨਿਕਲੀਆਂ, ਸ਼ੋਭਾ ਯਾਤਰਾਵਾਂ ਨਿਕਲੀਆਂ ਕਮੇਟੀਆਂ ਨੂੰ। ਸੋ ਪੂਰਾ ਰਾਮ ਦਾ ਰੰਗ ਜ਼ਰੂਰ ਕੱਲ ਮੁਲਕ ਤੇ ਚੜਿਆ ਸੀ, ਪਰ ਉਹਦੇ ਵਿੱਚ ਸਿਆਸੀ ਰੰਗ, ਵੱਖੋ ਵੱਖ ਰੰਗ ਵੀ ਘੁਲਦੇ ਦੇਖੇ ਗਏ ਪ੍ਰਵੀਨ ਜੀ। ਬਿਲਕੁਲ ਸ਼ਰਮਾ ਜੀ, ਸਿਆਸੀ ਰੰਗ ਵਾਕਈ ਦੇਖੇ ਗਏ। ਤੇ ਤੁਸੀਂ ਇੱਕ ਬੜੀ ਮਾਇਨੇਖੇਜ਼ ਗੱਲ ਕਹੀ ਹੈ ਕਿ ਰਾਮ ਜੀ ਕਿਸੇ ਪਾਰਟੀ ਦੇ, ਕਿਸੇ ਭਾਜਪਾ ਦੇ ਮੁਹਤਾਜ ਨਹੀਂ। ਭਗਵਾਨ ਇਸ ਦੁਨੀਆ ਦੇ ਕਣ ਕਣ ਦੇ ਵਿੱਚ ਮੌਜੂਦ ਨੇ।